लो जी दुध की चवाई हो गई अपनी शुरू ठीक है अगले 2 चंगा दे इकट्ठे ने। लो जी मझ दी है जी ना फाइनल लुक दूरों माड़ी जी चेक कर लो इससे प्यार करो आ जाओ आ जाओ आ जाओ हाथ लगाओ 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 पीछे आ जाओ पीछे आ जाओ पीछे आ जाओ पीछे चलो बस ऊपर लेट जाओ बोलो मैंने नहीं नीचे उतरना बिल्कुल सोहनी है ਤੁਹਾਡੇ ਵਾਂਗੂ ਗੋਲ ਮੋਲ ਜਿਹਾ ਮੂੰਹ ਠੀਕ ਹੈ ਮੱਥੇ 'ਚ ਚਿੱਟੀ ਟਿੱਕੀ ਨਹੀਂ ਗੋਲ ਮੂੰਹ ਬੜਾ ਗੋਲ ਜਿਹਾ ਮੱਥਾ ਹੁੰਦਾ ਗੋਲ ਜਿਹਾ ਮੱਥਾ ਹੁੰਦਾ ਤੁਹਾਡੇ ਵਾਂਗੂ ਹੈ ਤੇ ਮੱਥੇ ਦੇ ਵਿੱਚ ਇੱਥੇ ਚਿੱਟੀ ਟਿੱਕੀ ਮਾਸ਼ਾਅੱਲਾ ਹੈ ਇੱਕ ਸਿੰਗ ਇੰਜ ਗੋਲ ਬਲਾਵੇਂ ਵਾਲਾ ਤੇ ਇੱਕ ਸਿੰਗ ਜਿਹੜਾ ਇੰਜ ਕੱਟਾ अस्सलाम वालेकुम कैसे हैं आप सब। उम्मीद है कि आप सब खैर खैरियत से होंगे सेहत तबीयत ठीक होगी बिल्कुल फिट फाट होंगे भाई को दुआ में बहुत ज़्यादा याद कर रहे होंगे। आज आपने कहना है जी कि मुर्शद आपकी यहाँ पे क्यों बैठे हुए हैं। हाँ जी मुर्शद साहब क्यों बैठे जी अंदर चली गई बाबा जी बत्ती के अंदर टोटली नेर हो गया ठीक है तो मुर्शद बैठे थे धुप सेक रहे क्योंकि अज बार बाबा जी मौसम भी थोड़ा फ्रैश है मौसम थोड़ा फ्रैश है मैं बाबा जी ला लिया पिंड का फेरा क्योंकि तुम जिस तरह थंबनेल तो देख रहे होगा अज बाबा जी लैनी आप एक नवी मझ ठीक है अपने वाड़े च एक नवी मझ का मतलब एक अदद मझ की मतलब तुहाडा नहीं तो तुम बेबे वाल क्यों वेचते पे जे शर्म नहीं आती थानू शर्म नहीं आती थानू मावां दी थां ते तुसीं मेरी मां नूं मझ कहंदे जे शर्म कर लो यार कुछ हया हुंदी है कुछ हया ओ नहीं ओ इधरों झातियां मारन दे ने विचों झातियां मारन दे ने तेरी रानी नूं मझ कहण ते तैनूं चंगा लगूगा हाय मैं कहना ਆਪਾਂ ਕੱਟੀ ਲੈ ਕੇ ਪਾਲ ਲਈ ਜਿੰਨਾ ਖਰਚਾ ਵਿਆਹ ਦੇ 10 ਮੱਝਾਂ ਆ ਜਾਣੀਆਂ ਨੇ ਪੂਰਾ ਵਾੜਾ ਬਣ ਜਾਣਾ ਜਿੱਦਾਂ ਸੁਲਤਾਨ ਰਾਜ ਦੀ ਫਿਲਮ ਵੇਖੀ ਆ ਤੇ ਅੰਜਮਨ ਦੀ ਤੇ ਉਹ ਸੁਲਤਾਨ ਰਾਜ ਆਉਂਦਾ ਸਹੁਰਿਆਂ ਘਰ ਕਹਿੰਦਾ ਚਾਚਾ ਮੇਰੀ ਤੇ ਮੱਝ ਦੇ ਨਾਲ ਕੱਟਾ ਸੀ ਲੋ ਜੀ ਅੱਜ ਆਪਾਂ ਲੈਣੀ ਇੱਕ ਅਦਦ ਮੱਝ ਠੀਕ ਹੈ ਮੱਝਾਂ ਦੇ ਰੇਟ ਬਹੁਤ ਹਾਈ ਪੇ ਬਾਬਾ ਜੀ 5 ਲੱਖ 60 4 ਲੱਖ 5 ਲੱਖ ਇਨ ਤੋਂ ਥੱਲੇ ਕੋਈ ਮਤਲਬ ਇੱਕ ਐਵਰੇਜ ਮੱਝ ਜਿਹੜੀ 5 ਲੱਖ ਠੀਕ ਹੈ ਚੰਗੀ ਤੇ 8 7 ਲੱਖ ਤੇ ਪਹੁੰਚੀ ਪਈ ਹੈ ਤੇ ਹੁਣ ਬਾਬਾ ਜੀ ਮੱਝ ਵੇਖਣ ਜਾਣਾ ਆਪਾਂ ਇੱਕ ਦੋ ਜਗ੍ਹਾ ਤੇ ਜਾਵਾਂਗੇ ਨਾਲ ਤੁਹਾਨੂੰ ਦਿਖਾਵਾਂਗੇ ਕਿ ਜੀ ਮੱਝਾਂ ਕਿਵੇਂ ਆਪਾਂ ਮਤਲਬ ਮੁੱਲ ਸ਼ੁੱਲ ਪਾਈਦਾ ਤੇ ਕਿਵੇਂ ਮੱਝ ਲਈਦੀ ਕੀ ਕੁਆਲਿਟੀਆਂ ਦੇਖੀ ਨਾ ਅਸੀਂ ਦੇਸੀ ਬੰਦੇ ਆ ਠੀਕ ਹੈ ਤੇ ਤੁਹਾਨੂੰ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੇਖ ਲੈਣਗੇ ਜਿਨ੍ਹਾਂ ਨੂੰ ਪਤਾ ਹੈ ਠੀਕ ਉਹਨਾਂ ਨੂੰ ਤਾਂ ਆਲਰੇਡੀ ਪਤਾ ਹੋਏਗਾ ਤੇ ਬਸ ਹੁਣ ਨਿਕਲਣਾ ਬਸ ਮੈਂ ਖਾਣਾ ਸ਼ਾਨਾ ਖਾ ਲਿਆ ਨਾਸ਼ਤਾ ਨੁਸ਼ਤਾ ਹੋ ਲਿਆ ਤੇ ਨਾਸ਼ਾ ਲਿਆ ਤੇ ਬਸ ਹੁਣ ਪਿੰਡ ਨੂੰ ਨਿਕਲਣਾ ਪਿੰਡ ਜਾਣਾ ਤੇ ਜਾ ਕੇ ਇੱਕ ਦੋ ਮੱਝਾਂ ਵੇਖਣੀਆਂ ਵੇਖ ਕੇ ਇੱਕ ਦੀ ਸਿਲੈਕਟ ਕਰਕੇ ਬਿਆਨਾ ਫੜਾ ਕੇ ਜਾਂ ਤੇ ਉਹਨੂੰ ਖੋਲ ਕੇ ਕਿੱਲੇ ਤੇ ਲਿਆ ਕੇ ਬੰਨ ਲਾਂਗੇ ਫਿਰ ਲਿਆ ਕੇ ਧਾਰਾਂ ਵੇਖਾਂਗੇ ਉਹਦੀਆਂ ਤੇ ਜਾਂ ਫਿਰ ਉੱਥੇ ਧਾਰਾ ਸ਼ਾਰਾ ਵੇਖ ਲਾਂਗੇ ਤੇ ਹੁਣ ਕੀ ਕਰਨਾ ਬਸ ਹੁਣ ਨਿਕਲਣਾ ਹੈ ਤੇ ਟਾਈਮੋ ਟਾਈਮ ਨਿਕਲੀਏ ਕਿਉਂਕਿ ਟਾਈਮ ਵੀ ਥੋੜਾ 2 ਵਜ ਗਏ ਨੇ ਤੇ ਉਸ ਤੋਂ ਬਾਅਦ ਬਾਬਾ ਜੀ ਫਿਰ ਆ ਕੇ ਵਾਪਸ ਵੀ ਆਣਾ ਜ਼ਾਹਰੀ ਗੱਲ ਹੈ ਮੌਸਮ ਛੋਟੇ ਨੇ 4 ਵਜੇ ਧਾਰਾ ਧੁਰਾ ਕਰਨ ਲੱਗ ਪੈਂਦਾ 2 ਘੰਟੇ ਦੇ ਅੰਦਰ ਜਾਣਾ ਜਾ ਕੇ ਫਾਈਨਲਾਈਜ਼ ਕਰਨਾ ਕੀ ਸੀਨ ਹੈ ਕੀ ਸੀਨ ਸਪਾਟਾ ਤੇ ਚਲੋ ਨਿਕਲੀਏ ਪਹਿਲੇ ਬਾਜ਼ਾਰ ਜਾਣਾ ਕਿਉਂਕਿ ਬੱਚਿਆਂ ਦੀ ਥੋੜੀਆਂ ਗੁਟਾਫੀਆਂ ਸ਼ਾਫੀਆਂ ਲੈਣੀਆਂ ਨੇ ਉਹ ਲਈਏ ਲੈ ਕੇ ਬਸ ਨਿਕਲੀਏ ਨਹੀਂ ਬਾਜ਼ਾਰ ਸਿਰਫ 2 ਮਿੰਟ ਦਾ ਕੰਮ ਸਿਰਫ ਕੈਂਡੀ ਸ਼ੈਂਡੀ ਲੈਣੀ ਹੈ ਬਸ ਓਕੇ बस अब निकलते हैं बाजार जाके मिलते हैं चलो जी जल्दी निकलते हैं अब बाइक शेक कट ली आप निकलिए बाजार ना अल्लाह ओके टाटा बाय बाय थापियां नहीं लथनियां अजे तक यार ਤੁਹਾਨੂੰ ਬੜੀ ਭੈੜੀ ਜੀ ਸ਼ਕਲ ਤੇ ਨਜ਼ਰ ਆਉਣੀ ਮੇਰੇ ਅੱਗੇ ਲੱਗ ਗਈ ਬਰਾਤ ਤੇ ਉਹਨੇ ਬਾਂਦਰ ਬਣਾ ਛੱਡਿਆ ਤੇ ਅੱਜ ਮਾਸ਼ਾਅੱਲਾ ਧੁੱਪ ਸ਼ੁੱਪ ਨਿਕਲੀ ਤੇ ਹੁਣ ਆਪਾਂ ਪਿੰਡ ਦੀ ਰਾਹ ਤੇ ਬਹਿ ਗਏ ਹਾਂ ਪਿੰਡ ਚੱਲ ਕੇ ਮਿਲਦੇ ਹਾਂ ਬਸ ਕਿਉਂਕਿ ਇਸ ਹਾਲਤ ਨਹੀਂ ਹੈ ਚੈੱਕ ਕਰ ਅਜੀਬ ਬਾਂਦਰ ਬਣਾ ਛੱਡਿਆ ਬਾਂਦਰ ਦਾ ਬਾਂਦਰ 1 hour later ਪਿੰਡ ਆਪਾਂ ਪਹੁੰਚ ਆਏ ਤੇ ਹੁਣ ਆਪਾਂ ਜਾਣਾ ਬਾਬਾ ਜੀ ਮੱਝ ਵੇਖਣ ਵਾਸਤੇ ਠੀਕ ਹੈ ਲੈ ਜੀ ਪੱਠੇ ਛੱਟੇ ਪਾ ਵੀ ਦਿੱਤੇ ਟਾਈਮ ਨਾਲ ਉੱਠੋ ਇਮਰਾਨ ਸਾਹਿਬ ਚਲਾਓ ਵੇਖਣ ਚੱਲੀਏ ਕਿੱਥੇ ਜਾਣਾ ਹਾਂਜੀ ਨਵੀਰ ਸਾਹਿਬ ਕੀ ਹਾਲ ਨੇ ਠੀਕ ਹੋ ਅਲਹਮਦੁਲਿਲਾ ਬੜਾ ਫਰੈਸ਼ ਹੋ ਕਲਮ ਤੈਨੂੰ ਕਾਲ ਕੀਤੀ ਹੁਣ ਸ਼ਾਮ ਨੂੰ ਆਇਆ ਤੇ ਮੱਝ ਤੇ ਲੈ ਆਂਦੀ ਤੇ ਭਾਈ ਹੁਣ ਉੱਠਦਿਆਂ ਟਾਈਮ ਲੱਗ ਲੈ ਵੀ ਆਂਦੀ 3 ਦਿਨ ਹੋ ਗਏ ਤੈਨੂੰ ਫੋਨ ਕਰਨ ਦੇ ਉਹ ਮੱਝ ਲੈ ਆਂਦੀ ਹੋਵੇ ਅੱਗੇ ਜਾ ਕੇ ਕਿਹੜੀ ਸ਼ਾਬਾਸ਼ ਲੈ ਮੈਨੂੰ ਐਵੇਂ ਬੁਲਾਇਆ ਤੁਸੀਂ ਮੇਰਾ ਐਵੇਂ ਇੰਨਾ ਟਾਈਮ ਜ਼ਾਇਆ ਕਰਾਇਆ ਮੈਂ ਕਿਹਾ ਮੱਝ ਲੈਣ ਜਾਣਾ ਤੇ ਮੱਝ ਲੈ ਵੀ ਆਂਦੀ ਕਿਹੜੀ ਲਿਆਂਦੀ ਏ ਆ ਜਿਹੜੀ ਲੈ ਵੀ ਬੱਲੇ ਮਾਸ਼ਾਅੱਲਾ ਇਹ ਕੀ ਕੱਟੀ ਹੈ ਕੱਟਾ ਹਾਂਜੀ ਆ ਵੀ ਦੁੰਦਾ 2 ਦੰਦ ਨੇ ਕੱਟੇ ਲਓ ਜੀ ਇਹ ਆ ਗਿਆ ਆਪਣਾ ਕੱਟੂ ਠੀਕ ਹੈ ਇਹਨੂੰ ਖੋਲੋ ਹਾਂ ਫਿਰ ਖੋਲ ਕੇ ਵਿਖਾਓ ਸਾਨੂੰ ਕੋਈ ਮੱਝ ਇਹ ਤੇ ਝੋਟੀ ਜੀ ਲੱਗਦੀ ਵੀ ਮੱਝ ਕਿੱਥੋਂ ਇਹਦੇ ਸਿੰਘ ਕਿੱਧਰ ਨੂੰ ਗਿਆ ਇੱਕ ਸੁਬਾ ਕਿਨਵਾ ਆਂਦਾ ਲਓ ਜੀ ਮੱਝ ਦੇ ਸਾਰੇ ਸੂਬੇ ਸ਼ੁਭ ਵੇਖੀ ਦਿੰਦੇ ਦੂਸਰਾ ਕਿ ਤੀਸਰਾ ਖੋਲੋ ਹਾਂ ਇਹਨੂੰ ਮਾੜਾ ਜਿਹਾ ਟੋਰ ਟੱਪਾ ਮੱਝ ਦਾ ਵੇਖੀਦਾ ਹੁੰਦਾ ਜੇ ਲੈਣ ਜਾਈਏ ਟੋਰ ਵੇਖੀ ਹੁਣ ਉਹਨਾਂ ਲੈ ਆਂਦੀ ਤੇ ਹੁਣ ਮੈਂ ਤੁਹਾਨੂੰ ਬਾਬਾ ਜੀ ਦੱਸਣਾ ਤੇ ਹੈ ਨਾ ਹੁਣ ਮੈਂ ਤੁਹਾਨੂੰ ਦੱਸਿਆ ਸੀ ਕਿ ਕਿੰਜ ਵੇਖੀ ਦੀ ਹੈ ਠੀਕ ਹੈ ਉਹ 2 ਗਲੀਆਂ ਆਪਣੇ ਪਹਿਲੇ ਘਰ ਦੀਆਂ ਸੀ ਤੇ ਇਹ ਲਿਆਂਦੀ ਮੈਨੂੰ ਲੱਗਦਾ ਇਹਨੂੰ ਗਾਂ ਮਾਰਦੀ ਹੈ ਤਾਂ ਕਰਕੇ ਡਰ ਕੇ ਖਲੋਤੀ ਇਹਨੂੰ ਸੰਗਲ ਪਾਓ ਇਹਦੇ ਮੂੰਹ ਤੇ ਨਿਸ਼ਾਨ ਵੇਖ ਲਓ ਤੇ ਸਿੰਘਾਂ ਨੂੰ ਤੇਲ ਤੂਲ ਲਾਓ ਸਿੰਘ ਵੀ ਨਹੀਂ ਚੋਪੜੇ ਸੱਜਰ ਮੱਝ ਜਦੋਂ ਆਉਂਦੀ ਨਾ ਉਹ ਸਿੰਘ ਚੋਪੜੀ ਦੇ ਹੁੰਦੇ ਸੀ ਅੱਗੇ ਠੀਕ ਹੈ ਲੈ ਵੀ ਡਰਦੀ ਕੋਈ ਨਹੀਂ ਇਹਦੇ ਇੱਕ ਸਿੰਘ ਗੋਲ ਆ ਤੇ ਇੱਕ ਸਿੰਘ ਇਹਦਾ ਕੁੰਡਲਾ ਜਾ ਜੀ ਇਹ ਮਾਸ਼ਾਅੱਲਾ ਮੱਝ ਲੈ ਕੇ ਆਂਦੀ ਹੈ ਥਾਣ ਵੀ ਸੋਹਣੇ ਨੇ ਸਾਰੇ ਵਿਰਲੇ ਨੇ ਠੀਕ ਹੈ ਤੇ ਚੱਡਾ ਵੀ ਠੀਕ ਹੈ ਮੱਝ ਦਾ ਨਾ ਚਮੜੀ ਵੀ ਬਰੀਕ ਚਮੜੀ ਹੈ ਇਹ ਚੈੱਕ ਕਰੋ ਚੱਡਾ ਮਾਸ਼ਾਅੱਲਾ ਮੱਝ ਦਾ ਠੀਕ ਹੈ ਲਓ ਜੀ ਇਹ ਮੱਝ ਆਪਣੀ ਇਹ ਲਿਆਂਦੀ ਕਿੰਨੇ ਚ ਪਈ ਹੈ
ਬਾਕੀ 3.5 3:30 ਚ ਓਏ ਹੋਏ 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 ਮੱਝਾਂ ਤੇ ਅੱਗ ਲੱਗੀ ਪਈ ਹੈ ਗਾਂ ਆ ਜਾ ਕਿਤੇ ਚੰਗਾਉਣੀ ਹੋਣੇ ਵੀ ਗਾਓ ਟੁਰ ਪੈ ਗਾਂ ਨੂੰ ਓਏ ਵੇਖ ਲਾ ਉਹ ਗਾਂ ਨੂੰ ਉਹ ਗਾਂ ਚੋਣ ਦਾ ਟਾਈਮ ਹੋਇਆ ਪਿਆ ਲੈ ਫਿਰ ਉਹਨੂੰ ਅੱਜ ਮੈਂ ਹੀ ਚੋ ਕੇ ਜਾਵਾਂ ਹੱਥ ਉੱਥੇ ਹਜੇ ਤੇ ਸਿਆਣ ਦੀ ਨਹੀਂ ਹੋਣੀ ਕਿਉਂਕਿ ਹਜੇ ਤੇ ਨਵੀਂ ਹੈ ਹਜੇ ਨਹੀਂ ਸਿਆਣ ਦੀ ਲੋ ਜੀ ਇਹ ਆਪਣਾ ਆ ਗਿਆ ਨਾਲ ਬਲੂੰਗੜੂ ਠੀਕ ਹੈ ਇਹ ਮੱਝ ਲਿਆਂਦੀ ਹੈ ਤੇ ਇਹ ਦਾ ਆ ਗਿਆ ਬਲੂੰਗੜੂ ਠੀਕ ਹੈ ਇਹ ਆਪਣੇ ਪੁਰਾਣੇ ਡੰਗਰ ਨੇ ਸਾਰੇ ਦੇ ਸਾਰੇ ਨਾਲ ਤੁਸੀਂ ਵਾਕਿਫ ਹੋਵੋਗੇ ਬੱਕਰਾ ਜਿਹੜਾ ਸੀ ਆਪਣਾ ਪੱਠ ਦਾ ਬੱਕਰਾ ਆਪਣਾ ਜਿਹੜਾ ਨਾ ਅੱਲਾ ਨੂੰ ਪਿਆਰਾ ਹੋ ਗਿਆ ਉਹ 3 ਦਿਨ ਪਹਿਲੇ ਜਿੱਦਣ ਆਪਾਂ ਆਏ ਸੀ ਉਦੋਂ ਬੱਕਰਾ ਬਿਮਾਰ ਸੀ ਤੇ ਹੁਣ ਇਸ ਟਾਈਮ ਬੱਕਰਾ ਜਿਹੜਾ ਨਾ ਅੱਲਾ ਨੂੰ ਪਿਆਰਾ ਹੋ ਗਿਆ ਤੇ ਪੱਠੇ ਕੀ ਪਹਿਲੇ ਐਡਵਾਂਸ ਹੀ ਲਿਆ ਕੇ ਰੱਖ ਛੱਡੇ ਨੇ ਹਾਂਜੀ ਪੱਠੇ ਐਡਵਾਂਸ ਹੀ ਲਿਆਂਦੇ ਪਏ ਨੇ ਗਾਚਾ ਛਾਚਾ ਚੱਲ ਰਿਹਾ ਅੱਜ ਕੱਲ੍ਹ ਤੇ ਬਾਕੀ ਵਿੱਚੋਂ ਪੱਠ ਵੀ ਇੱਕ ਮਰ ਗਈ ਇੱਕ ਬੱਕਰਾ ਵੀ ਮਰ ਗਿਆ ਦੋਵਾਂ ਦਾ ਨੁਕਸਾਨ ਹੋ ਗਿਆ ਬਾਕੀ ਇਹ ਰਹਿ ਗਏ ਨੇ ਡੰਗਰ ਹੁਣ ਵਧਾ ਰਹੇ ਆ ਦੁਬਾਰਾ ਤੋਂ ਵਧਾਣੇ ਨੇ ਹੁਣ ਤੇ ਹੁਣ ਇਹਦੀਆਂ ਧਾਰਾਂ ਕੱਢਣ ਦਾ ਟਾਈਮ ਹੈ ਪਿਆ ਧਾਰਾਂ ਕੱਢਦੇ ਆ ਫਿਰ ਤੁਹਾਨੂੰ ਵਿਖਾਉਂਦੇ ਆ ਕਿ ਕਿੰਨਾ ਦੁੱਧ ਨੇ ਥੱਲੇ ਤੇ ਧਾਰਾਂ ਤੁਹਾਡਾ ਭਰਾ ਅੱਜ ਤੁਹਾਨੂੰ ਕੱਢ ਕੇ ਵਿਖਾਏਗਾ ਇਨਸ਼ਾਅੱਲਾ ਹੁਣ ਜਿਹੜਾ ਨਾ ਇਹ ਆਪਣਾ ਕੱਟਾ ਇਹ ਮੱਝ ਤੇ 50 ਚ 3.5 ਚ ਪੈ ਗਈ 3.5 ਲੱਖ ਰੁਪਏ ਚੱਪੋ ਲੋ ਜੀ ਮੱਝ ਦੀ ਆ ਜਿਹੜੀ ਨਾ ਫਾਈਨਲ ਲੁੱਕ ਦੂਰੋਂ ਮਾੜੀ ਜੀ ਚੈੱਕ ਕਰ ਲਓ ਤੇ ਮਾਸ਼ਾਅੱਲਾ ਸੋਹਣੀ ਹੈ ਠੀਕ ਹੈ ਅੱਲਾ ਹੁਣ ਨਸੀਬਾਂ 'ਚ ਕਰੇ ਦੁਆ ਕਰਨੀ ਸਾਰਿਆਂ ਨੇ ਦੁੱਧ ਸ਼ੁੱਧ ਵਧਾਵੇ ਹਜੇ ਤੇ ਇਹਨੂੰ ਕੋ ਖਲ ਵੰਡਾ ਪਾਵਾਂਗੇ ਪਤਾ ਨਹੀਂ ਅਗਲਿਆਂ ਨੇ ਪਾਇਆ ਨਹੀਂ ਪਾਇਆ ਵੰਡਾ ਛੰਡਾ ਆ ਗਿਆ ਇੱਧਰ ਇਹਦੇ ਵਾਸਤੇ ਇਹ ਦੇਖੋ 4 ਬੋਰੀਆਂ ਦੀਆਂ ਆ ਗਈਆਂ ਨੇ ਠੀਕ ਹੈ 5-6 ਪਈਆਂ ਨੇ ਕੁਛ ਲੱਗੀਆਂ ਹੋਈਆਂ ਨੇ ਦੂਸਰਿਆਂ ਦੀਆਂ ਵੀ ਕਿਉਂਕਿ ਦੂਸਰੇ ਤਾਂ ਹੁਣ ਦੁੱਧ ਨਹੀਂ ਦਿੰਦੀਆਂ ਤੇ ਇਸ ਤੋਂ ਉਹਨਾਂ ਦੀ ਮਿਕਦਾਰ ਘਟ ਜਾਏਗੀ ਤਿੰਨ ਦੀ ਮਿਕਦਾਰ ਵੱਧ ਜਾਏਗੀ ਹੁਣ ਘਰੇ ਜਾਣੇ ਬਾਲਟੀਆਂ ਸ਼ਾਲਟੀਆਂ ਲਿਆਣੇ ਤਾਂ ਹੁਣ ਮੈਂ ਚੋ ਕੇ ਤੁਹਾਨੂੰ ਫਿਰ ਗੜਵੀਆਂ ਮੇਨ ਕੇ ਦੱਸਦਾ ਕਿ ਐਗਜ਼ੈਕਟਲੀ ਕਿੰਨਾ ਦੁੱਧ ਦੇ ਥੱਲੋਂ ਨਿਕਲਿਆ ਠੀਕ ਹੈ ਮੇਰਾ ਵੀ ਇਹ ਕੌਣ ਹੈ कट्टा और नहीं कहती कुत्ता ये क्या है ये प्यारा है ना ये भला किसका बेटा है चलो हाथ लगाओ उसको सलाम लो उसे हाय करो उसको डरती नहीं ये नहीं डरती हाथ तो लगाओ ना चलो हाथ लगाओ उसको प्यार करो ना उसको ये देखो ये इसकी मम्मा है ये इसकी मम्मा है चलो आओ हाथ लगाओ उसको सर पे हाथ लगाओ ओ वो देखो वो आया चलो फिर से प्यार करो आ जाओ हाथ लगाओ पीछे आ जाओ चलो फिर लगाओ ओए मारते नहीं होते छोटा बच्चा है अभी तो आपसे छोटा है वो चलो प्यार करो उसको हाथ लगाओ फिर लगाओ ए ऐसे चलो आ जाओ बस क्या और लगाना है और हाथ लगाना है इसको भी देखना है चलो आओ आ जाओ चलो लगाओ इसको भी हाथ इसके उधर से आगे से चलो आ जाओ चलो लगाओ हाथ लगाओ फिर से लगाओ बस लो जी अभी कपड़े गंदे हो गए ओए कपड़े गंदे हो गए आपके क्या हुआ है कपड़ों को चलो नाना को बोलो नाना मेरे कपड़े गंदे हो गए हैं बोलो नाना मेरे कपड़े गंदे हो गए हैं किधर जा रही हो बस अब घर जाना है हाँ लो जी हुण चली मिश्रो कित्थे चली है मिश्रो इधर तो आ जाओ गई क्या कर रही हो किधर जाने लगी हो ये आपके लिए दिया गाय ने नहीं दिया और देखो हुण बटेरी जी भजी आंदी आ जा इधर आ जा वे गड्ढे च वड़ी जांदी तू गड्ढा रेड़ना इत्थे वे हुण गड्ढे च वड़ी जांदी गड्ढा रेड़ना इसे बोलो तुमने गड्ढा रेड़ना बोलो इसे बोलो तुमने गड्ढा रेड़ना है हाँ ऊपर छलांग मार के नीचे गिरना अच्छा ओए मीरब के तो पाँव गंदे हो गए हैं हाँ मीरब आपके तो पाँव ही गंदे हो गए हैं गंदे हो गए देखो गंदे पाँव मीरब के पाँव गंदे हैं ये आपका है ये आपके लिए लेके आए हैं ये प्यारा है ना ब्लैक है पूरी ब्लैक हाँ तो ब्लैक आपके जैसे आप भी तो ब्लैक ही हो मैं तो ब्लैक हूँ आप देखो फुल ब्लैक हो देखो आपके कपड़े भी ब्लैक हैं ये भी आपका फ्रेंड है आपके जैसा ये आपका फ्रेंड है आपके जैसा तुम घोड़ा बन गई हो ये घोड़ा बन गया अरे तुम घोड़ा बन गई बन गया ये तो घोड़ा बन गई है ओए चलो बस ऊपर लेट जाओ बोलो मैंने नहीं नीचे उतरना घोड़ा बन गया तो हाँ भैंस के ऊपर तुमने बैठना तुमने भी देखो उसके भी तो गंदे हो ही गए हैं अच्छा लजीत तुम्हारे नए कपड़े हैं तुमने तो बताया ही नहीं वाह जी वाह ये कब जी हैं फड़ोक है लजी है बैग ये घोड़े दे उत्ते हैं नहीं उतरिया घोड़े तो कि नहीं उतरना हाँ नहीं उतरना है नहीं
जी आवाज दो, इसे बोलो नीचे उतर आओ, बस करो। ओए जूती की उतरना है? उतरना है कि नहीं? नहीं उतरना है? आजा आजा। A few moments later. ਲੋ ਜੀ ਹੁਣੀ ਦੀ ਚੁਆਈ ਦਾ ਟਾਈਮ ਹੋ ਗਿਆ ਸ਼ੁਰੂ, ਤੇ ਹੁਣ ਪਹਿਲੇ ਆਪਾਂ ਕੱਟੇ ਨੂੰ ਚੁਗਾਉਣਾ, ਨਾਲੇ ਮੱਝ ਪਸਮ ਜਾਏਗੀ ਕੱਟੇ ਨੂੰ ਚੁੰਗਦੇ। ਆ ਦੇਖੋ ਹੁਣ ਕੱਟਾ ਚੁੰਗ ਰਿਹਾ, ਠੀਕ ਹੈ। ਅਗਲੇ ਥਾਣ ਹੁਣ ਪਸਮ ਜਾਏਗੀ, ਤੇ ਇਹਦੇ ਵਾਸਤੇ ਚਿਰ ਵੰਡਾ ਛੰਡਾ ਪਾ ਕੇ ਤੇ ਪਸਮਾ ਕੇ ਉਸ ਤੋਂ ਬਾਅਦ ਫਿਰ ਇਹਦੇ ਧਾਰਾਂ ਦੀ ਕਢਾਈ ਜਿਹੜੀ ਨਾ ਉਹ ਆਪਾਂ ਕਰਦੇ ਆ, ਧਾਰਾਂ ਕੱਢਦੇ ਆ ਕਿ ਇਹਦਾ ਜਿਹੜਾ ਨਾ ਫਿਰ ਕੀ ਦੁੱਧ ਦਿੰਦਾ ਪੈਰਾਮੀਟਰ ਨਾਪਦੇ ਆ, ਤੇ ਫਿਰ ਜਿਹੜਾ ਨਾ ਤੁਹਾਨੂੰ ਵਿਖਾਉਂਦੇ ਆ। ਧਾਰ ਮੈਂ ਹੁਣ ਆਪ ਕੱਢਾਂਗਾ, ਤੁਹਾਨੂੰ ਵਿਖਾਵਾਂਗਾ ਕਿ ਧਾਰ ਮੈਨੂੰ ਕੱਢਣੀ ਆਂਦੀ ਹੈ, ਠੀਕ ਹੈ। ਕਾਫੀ ਟਾਈਮ ਹੋ ਗਿਆ, ਕੋਈ ਸਾਲ ਡੇਢ ਹੁਣ ਕਦੀ ਨਹੀਂ ਕੱਢੀ, ਲੇਕਿਨ ਅੱਜ ਮੈਂ ਕੱਢਾਂਗਾ। ਲੋ ਜੀ ਦੁੱਧ ਦੀ ਚਵਾਈ ਹੋ ਗਈ ਆਪਣੀ ਸ਼ੁਰੂ, ਠੀਕ ਹੈ। ਅਗਲੇ ਦੋ ਚੰਗਾ ਦੇ ਕੱਟੇ ਨੂੰ ਇੱਧਰ ਆ ਕੇ ਵਿਖਾਓ ਜੀ। ਇਹ ਤੁਹਾਡਾ ਭਰਾ ਜਿਹੜਾ ਨਾ ਹੁਣ ਧਾਰਾ ਚੋ ਰਿਹਾ, ਹੁਣ ਚੋ ਲਈਏ ਤੇ ਚੋ ਕੇ ਫਿਰ ਤੁਹਾਨੂੰ ਖਾਉਂਦੇ ਆ। ਆਜਾ ਲੋ ਜੀ ਮੱਛਲੀ ਆ ਗਈ ਪਰੋਣੇ ਵਾਸਤੇ ਫਰਾਈ ਹੋ ਕੇ, ਤੇ ਹੁਣ ਮੱਛਲੀ ਦੇ ਨਾਲ ਨਾਲ ਸਾਡੀ ਜਿਹੜੀ ਨਾ ਬਟੇਰੀ ਵੀ ਆ ਗਈ। ਆਜੋ ਆਜੋ ਆਜੋ, ਬਾਹਰ ਖਾਣ ਡਈ ਸੀ, ਕਹਿੰਦੀ ਨਹੀਂ ਨਾਲ ਹੀ ਮਾਮੂ ਮਾਮੂ ਮਾमू चढ़ जाओ तो चढ़ जा। चलो कांटे हैं इसमें, ऐसे नहीं खानी, मैं निकाल के देता हूँ कांटे निकाल के देता हूँ, ऐसे ना खाना। अभी गर्म है, वैसे भी गमन है, अभी गमन है। आ जाओ जिन्हें जिन्हें खानी। लो जी अब हमारी मीरब जो है ना, मीरब बिल्ली को मियाँ कर रही है। वो मीरब की नानी अम्मी वो खड़ी हुई है। क्या हुआ गाइस, क्या हुआ? आपने तो मुझे खामोश करा दिया। ये देखो, वो देखो आपकी मानो बिल्ली, वो गई। मानो बिल्ली किधर भाग? पहले देखे बस क्या है? मामू ऐसे बाबू अपना मुंह बनती थी। ओए 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 फोन ला गया। ओ बेला आ वेला फोन सुट दिता इन्हें मेरा। चमगादड़ ही ने फोन सुट दिता। खो के भजन लगी सी ते फोन फड़िया तो जरा फोन सुट दिता। फोन ठीक है जी, मैं अब जाऊं, चले जाऊं, बस रुकना नहीं है, नहीं रुकना। ओ लो जी कुड़ी नहीं तो आप रोकया नहीं। हुण शाम हो गई, ठीक है। ए चेक करो शाम का मंजर हो गया, तो हुण जरा ना आप निकलीए, चलीए तो शहर जाके मिलते हैं। 1 hour later. शाम है दुआ लो जी जाने भी आप भूत बन के गए सी, क्योंकि जाने भरा दे के लागे सी बरात, तो उन्होंने कोई डाढ़ी दुश्मनी कढ़ी। मैंने लगता दूल्हे का ना किते कोई 10-15 साल बाद किते रिड़ उड़ के विआह होया किस्मत नाल, ते दूल्हे ने कहा पुत्तर तेनू राह नहीं देना, एक जगह ते अड़ के राह दिता कि कमाई सी मंगण वाली रोड ते बैठी, मैं मैं पैसे दे देना। उत्थे रुका सारियां 15-20 गड्डियां ने फिर मेरे ते मिट्टी पाई, ते बाबा जी ਉਹੀ हाल हुण वापसी ते होया है। ते हुण मेरा गाना गुना बंद है। शाम है दुआ अगे मैनू भुल गया, हालत की होगी। ओए हाय 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 हाय, मैं कहना वाह भी वाह जटा, टोरा नहीं निकल गई। हाय 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 हैं, चेक करो ना, देखो हाय 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 हाय। एक मेरा दूजा फोन तोड़ता है मीरब ने। दुख ते खत्म नहीं होने जिंदगी चों, मैं की करा, मैनू समझो बाहर होया पे। हर शय के जिंदगी सारे दे सारे दुख मेरी जिंदगी च लिखे ने। ਉਹਨੇ ਮੇਰੇ ਢਿੱਡ ਤੇ, ਮੈਂ ਲੰਮਾ ਪਿਆ ਸੀ ਢਿੱਡ ਤੇ ਫੋਨ ਰੱਖਿਆ ਸੀ, ਉਹਨੇ ਫੜਿਆ ਹੌਲੀ ਦੀ ਨਹੀਂ, ਮੈਂ ਕਿਹਾ ਚਲੋ ਕੁਛ ਨਹੀਂ ਕਰੂ ਖੇਡੂਗੀ। ਉਹਨੇ ਫੜਿਆ ਤੇ ਉਹਨੇ ਇੰਜ ਕਰਕੇ ਨਾ ਪਿੱਛੇ ਨੂੰ ਚਲਾਵਾਂ, ਤੇ ਇੰਜ ਬਿੱਲੀ ਨੂੰ ਮਾਰਨ ਲੱਗੀ, ਤੇ ਇੰਜ ਮੈਂ ਛੇ ਦੀ ਬਾਹ ਫੜਨ ਲੱਗਾ, ਫਿਰ ਵੀ ਕਰਦੇ ਕਰਦੇ ਡਿੱਗਿਆ ਥੱਲੇ, ਤੇ 4 ਖੜਬਾਜ਼ੀਆਂ ਲੱਗੀਆਂ ਉਹਨੇ। ਨੁਕਸਾਨ ਤੋਂ ਜ਼ਿੰਦਗੀ में सारे पता नहीं मुझे ही मिले हुए। लो जी शर्ट शूट चेंज कर ਲਈ ਆਪਾਂ, ਕਿਉਂਕਿ ਮਿੱਟੀ ਉਹਦੇ ਵਿੱਚ ਮੈਨੂੰ ਸਮੈਲ ਆਉਣ ਲੱਗੀ ਸੀ, ਇੰਨੀ ਜ਼ਿਆਦਾ ਮਿੱਟੀ ਪੈ ਚੁੱਕੀ ਸੀ ਉਹਦੇ ਵਿੱਚ, ਤੇ ਤੋਬਾ ਹੋ ਗਈ ਸੀ। ਉਹ ਕਹਿੰਦੇ ਨਾ ਨਸੀਬੁਲ ਲਾਲ ਐਵੇਂ ਨਹੀਂ ਕਹਿੰਦੀ ਤੋਬਾ ਕਰਾ ਦਿੱਤੀ ਤੂੰ ਜ਼ਾਲਮਾ, ਮਿੱਟੀ ਨੇ ਮੇਰੀ ਅੱਜ ਤੋਬਾ ਕਰਾ ਛੱਡੀ ਸੀ। ਤੇ ਬਾਬਾ ਜੀ ਹੁਣ ਯੈਸ ਮੈਨੂੰ ਤੂੰ ਕੁਝ ਦੱਸਿਆ ਹੀ ਨਹੀਂ ਵੀ ਮੱਝ ਵੇਖਣ ਗਿਆ ਸੀ, ਵੇਖੀ ਵੀ ਆ ਕੀ ਕੀਤਾ। ਤੁਸੀਂ ਉਦੋਂ ਮੈਨੂੰ ਨਸ਼ੇ 'ਚ ਲੱਗਦੇ ਪਏ ਸੀ, ਤੇ ਮੈਂ ਡਿਸਟਰਬ ਕਰਨਾ ਮੁਨਾਸਿਬ ਨਹੀਂ ਸਮਝਿਆ, ਮੈਂ ਉੱਥੇ ਵਲੌਗ ਵੀ ਬੰਦ ਕਰਤਾ ਸੀ। ਮੱਝ ਮੈਂ ਗਿਆ ਠੀਕ ਹੈ, ਲੇਕਿਨ ਮੈਂ ਗਿਆ ਤਾਂ ਪੂਰੇ ਜੋਸ਼ ਨਾਲ ਸੀ, ਲੇਕਿਨ ਇਹ ਹੈ ਕਿ ਮੈਂ ਨਿਕਲਿਆ, ਤੁਹਾਨੂੰ ਪਤਾ ਇੱਥੇ 3 ਵਜੇ ਸ਼ਾਮ ਕਰਕੇ ਤੂੰ ਤੋਂ ਗਿਆ 3 ਵਜੇ ਦੇ ਇੱਥੋਂ ਨਿਕਲ, ਤੇ ਉਹ ਮਰਾਨ ਨੇ ਵੇਖੀ ਪਸੰਦ ਆਈ, ਤੇ ਮੇਰੇ ਤੋਂ ਪਹਿਲਾਂ ਹੀ ਖੋਲ ਲਿਆ। ਮੱਝ ਵਾਵਾ ਸੀ, ਮੱਝ ਮਾਸ਼ਾਅੱਲਾ ਝੋਟੀ ਹੈ, ਮੈਂ ਤੁਹਾਨੂੰ ਵਿਖਾਣਾ ਵੀਡੀਓ ਦੇ ਵਿੱਚ, ਠੀਕ ਹੈ। ਮੈਂ ਵਲੌਗ ਬਣਾਇਆ ਉਹਦਾ ਥੋੜਾ ਜਿਹਾ, ਮਾਸ਼ਾਅੱਲਾ ਝੋਟੀ ਹੈ, ਦੂਜੇ ਸੂਏ ਦੁੱਧ ਵਾਵਾ ਦਿੰਦੀ ਹੈ, ਦੂਜਾ ਸੂਈ ਹੈ। ਦੁੱਧ ਤੇ ਅਜੇ ਹਿਸਾਬ ਦਾ ਹੀ ਹੈ, ਐਵੇਂ ਕੁਝ ਬਸ 7-8 ਗੜਵੀਆਂ ਚੋਕੇ ਨਹੀਂ ਵੇਖੀ ਚੋਈ ਹੈ, ਮੈਂ ਆਪ ਚੋਈ ਹੈ, ਉਹੀ ਕੋਈ 7 ਗੜਵੀਆਂ ਫਲ ਨੂੰ ਚੰਗਾ ਕੇ 2 ਟਾਈਮਾਂ ਦੀਆਂ, ਇੰਨਾ ਕੀ ਬਸ ਹੈ। ਅੱਲਾ ਇਹਨਾਂ ਦੇ ਵਤੇਰਾ ਤੇ ਮੱਝ ਮਾਸ਼ਾਅੱਲਾ ਬਿਲਕੁਲ ਸੋਹਣੀ ਹੈ, ਤੁਹਾਡੇ ਵਾਂਗੂ ਗੋਲ ਮੋਲ ਜਿਹਾ ਮੂੰਹ, ਠੀਕ ਹੈ। ਮੱਥੇ 'ਚ ਨਹੀਂ ਗੋਲ ਮੂੰਹ, ਬੜਾ ਗੋਲ ਜਿਹਾ ਮੱਥਾ ਹੁੰਦਾ, ਗੋਲ ਜਿਹਾ ਮੱਥਾ ਹੁੰਦਾ ਤੁਹਾਡੇ ਵਾਂਗੂ ਹੈ, ਤੇ ਮੱਥੇ ਦੇ ਵਿੱਚ ਇੱਥੇ ਚਿੱਟੀ ਟਿੱਕੀ ਮਾਸ਼ਾਅੱਲਾ ਹੈ। ਇੱਕ ਸਿੰਗ ਇੰਜ ਗੋਲ ਬਲਾਵੇਂ ਵਾਲਾ, ਤੇ ਇੱਕ ਸਿੰਗ ਜਿਹੜਾ ਇੰਜ ਕੱਟਾ, ਤੇ ਕੱਟਾ ਮਾਸ਼ਾਅੱਲਾ ਬੜਾ ਸੋਹਣਾ ਕੱਟਾ ਕੱਟਾ ਮੇਰੇ ਰੰਗਾ ਲਾ ਲਓ। ਕੱਟਾ ਮਾਸ਼ਾਅੱਲਾ ਚੰਗਾ ਗੱਭਰੂ ਜਵਾਨ ਗੁੰਦਿਆ, ਤੇ ਕੱਟੇ ਦਾ ਲੱਕ ਮਾਸ਼ਾਅੱਲਾ ਨਾ ਚੌੜਾ ਲੱਕ,
ਦੋਂਦਾ ਮੈਂ ਉਹਦਾ ਕਿਹਾ 3,25,000 ਤੱਕ ਦੇ ਦੇਵਾਂਗੇ, ਠੀਕ ਹੈ। ਦੋਂਦਾ ਕੱਟਾ ਹੈ, ਕੁਰਬਾਨੀ ਲੱਗੇਗਾ ਕਿਉਂਕਿ ਉਹਦੇ 2 ਦੰਦ ਨਿਕਲੇ ਥੱਲੇ, 2 ਦੰਦ ਮੈਂ ਵਿਖਾਏ ਭਾਈ। ਦੋਂਦਾ ਕੱਟਾ, ਕਿਸੇ ਨੇ ਲੈਣਾ ਹੋਵੇ ਰਾਬਤਾ ਕਰ ਸਕਦੇ ਨੇ ਮੇਰੇ ਨਾਲ, ਠੀਕ ਹੈ। ਕੱਟਾ ਫॉर ਸੇਲ ਹੈ, OLX ਤੋਂ ਕੱਟੇ ਨੂੰ ਤੂੰ ਲੈ ਲੈਣਗੇ, ਤੈਨੂੰ ਨਹੀਂ ਲੈਣਾ ਕਿਸੇ ਨੇ। ਇਹ ਕੱਟਾ ਵੱਡਾ ਹੈ, ਕੱਟੇ ਦੇ ਨਾ, ਇਹ ਕੱਟੇ ਦਾ ਖਰਚਾ ਬਹੁਤ ਹੈ। ਇਹ ਕੱਟੇ ਦਾ ਹੁਣ ਉਹਨਾਂ ਨੇ ਤਾਂ ਕੱਟਾ ਲੈਣਾ ਜਿੰਨੇ ਦਾ ਕੱਟੇ ਦਾ ਖਰਚਾ ਹੈ, 1,00,000 1.5 ਲੱਖ ਰੁਪਇਆ ਕੱਟੇ ਦਾ ਮਹੀਨਾ ਖਰਚਾ। ਇਹ ਕੱਟਣਾ ਉਹਨੂੰ ਪੈ ਜਾਣਾ ਮਹਿੰਗਾ। ਇਸ ਤੋਂ ਉਹਨਾਂ ਨੂੰ ਜਿਹੜਾ ਨਾ ਉਹੀ ਕੱਟਾ ਵਾਰੇ ਹੋਣਾ। ਤੇ ਮੈਂ ਤੁਸੀਂ ਮੱਝ ਵਾਲੀ ਗੱਲ ਤੋਂ ਗੁੱਸਾ ਕਰਦੇ ਜੇ ਨਹੀਂ, ਮਾਸ਼ਾਅੱਲਾ ਮੈਂ ਤੁਹਾਨੂੰ ਵੀਡੀਓ ਖਾਵਾਂਗਾ, ਤੁਸੀਂ ਇਹੀ ਕਹਿਣਾ ਕਿ ਮੇਰੀ ਭੈਣ ਹੈ। ਮਾਸ਼ਾਅੱਲਾ ਉਹ ਤੁਹਾਡੇ ਵਾਂਗੂ ਗੋਲ ਮੱਥਾ ਹੁੰਦਾ। ਅੱਗੋਂ ਹੱਸਦੇ ਨਹੀਂ ਸੱਚੀ। ਇੱਕ ਮੇਰੀ ਗੱਲ ਸੁਣ ਲਓ, ਇਹ ਮੈਂ ਬਹੁਤ ਸਾਰੀ ਨੋਟ ਕੀਤੀ ਹੈ ਗੱਲ, ਟਿਕਟੋਕ ਤੇ ਵੀ YouTube ਤੇ ਵੀ, ਜਿਹੜੇ ਵੀ ਕੋਈ ਜ਼ਲੀਲ ਇਨਸਾਨ ਹੈ ਨਾ, ਬਗੈਰਤ ਮਾਂ ਪਿਓ ਦੇ ਬੱਚੇ। ਹੁਣ ਸਲਮਾਨ ਦੀ ਗੱਲ ਕਰਨੇ, ਇਹਨੂੰ ਬਗੈਰਤੀ ਜਿਹੜੀ ਕਰਨ ਡਿਆ ਨਾ, ਇਹ ਹੁਣ ਲੋਕਾਂ ਦੀਆਂ ਗੱਲਾਂ ਵੇਖ ਕੇ ਕਹਿੰਦੇ ਲੋਕੀ ਕਹਿੰਦਾ ਮੱਝ। ਨਹੀਂ ਮੈਂ ਮੱਝ ਨਹੀਂ ਕਹਿਣਾ, ਮੈਂ ਤੁਹਾਨੂੰ ਕਹਿਣਾ, ਮੈਂ ਕਿਹਾ ਵੀ ਉਹਦੇ ਮੱਥੇ ਦੇ ਵਿੱਚ ਨਾ ਚਿੱਟੀ ਟਿੱਕੀ ਇੱਥੇ ਤੇ ਮਾਸ਼ਾਅੱਲਾ ਗੋਲ ਮੂੰਹ ਹੁੰਦਾ। ਮੇਰੇ ਚਿੱਟੀ ਟਿੱਕੀ ਤਾਂ ਨਹੀਂ ਆਈ, ਤੁਹਾਡਾ ਰੰਗ ਚਿੱਟਾ ਤੇ ਰੰਗ ਚਿੱਟਾ ਤੇ ਵਾਲ ਚਿੱਟੇ, ਉਹਦੇ ਵਾਲ ਹੀ ਚਿੱਟੇ ਨੇ ਮੱਥੇ ਦੇ ਵਿੱਚ। ਚਿੱਟੀ ਟਿੱਕੀ ਦਾ ਮਤਲਬ ਉਹਦੇ ਤੁਹਾਡਾ ਇੱਥੋਂ ਮੱਥਾ ਚਿੱਟਾ, ਇੱਥੋਂ ਚਿੱਟਾ, ਉਹਦਾ ਵੀ ਇੱਥੋਂ ਕਰਕੇ ਚਿੱਟਾ, ਠੀਕ ਹੈ। ਤੇ ਜਿਵੇਂ ਤੁਹਾਡੇ ਕੰਨ ਗੋਲ ਮੋਲੇ, ਜਿਵੇਂ ਤੁਹਾਡੇ ਕੰਨ ਗੋਲ ਇੰਜ ਹੁੰਦੀਆਂ ਸਿੰਗੀਆਂ, ਠੀਕ ਆ। ਮੱਝਾਂ ਵੀ ਮਾਵਾਂ ਹੁੰਦੀਆਂ ਉਹਨਾਂ ਦਾ ਦੁੱਧ ਪੀਂਦੇ ਆ। ਤੇ ਕੱਟਾ ਬਾਬਾ ਜੀ ਮੇਰੇ ਵਾਂਗੂ, ਕੱਟਾ ਮੇਰੇ ਵਰਗਾ ਕਾਲਾ ਸ਼ਾਹ, ਠੀਕ ਹੈ। ਜਿਵੇਂ ਮੇਰੇ ਥੱਲੇ ਦੰਦ ਨੇ ਏਡੇ, ਮੇਰੇ ਥੱਲੇ ਬਰੀਕ ਉਤਲੇ ਵੱਡੇ, ਉਹਦੇ ਥੱਲੇ ਵਾਲੇ ਵੱਡੇ ਨੇ ਦੰਦ, ਠੀਕ ਹੈ। ਤੇ ਮਾਸ਼ਾਅੱਲਾ ਸੋਹਣਾ ਹੈ, ਤੁਸੀਂ ਦੱਸਣਾ ਮਾਸ਼ਾਅੱਲਾ ਲਾਜ਼ਮੀ ਲਿਖਣਾ ਕਮੈਂਟ ਸੈਕਸ਼ਨ 'ਚ, ਮਾਸ਼ਾਅੱਲਾ ਲਾਜ਼ਮੀ ਲਿਖਣਾ। ਚੰਗਾ ਚੱਡਾ ਹੈ, ਠੀਕ ਹੈ। ਮਾਸ਼ਾਅੱਲਾ ਥਾਣ ਹੁੰਦੇ ਐ ਫਲੀਆਂ ਵਾਂਗੂ ਖਿਲੇ ਵੱਖਰੇ। ਮਾਸ਼ਾਅੱਲਾ ਸੋਹਣੀ ਝੋਟੀ ਹੈ ਇਹ, ਹਜੇ ਤੇ ਮੈਂ ਬਲੂੰਗੜੀ ਹੈ ਤੇ ਮੱਝ ਬੰਨਾ ਹੁੰਦੇ ਅਗਲੇ ਸੂਬੇ ਜਾ ਕੇ। ਐਦ ਕਿਉਂ ਨਹੀਂ ਖਾਤਰ ਤਵਾਜ਼ਾ ਕਰਾਂਗੇ। ਹਜੇ ਨਾ ਬੇਸਿਕਲੀ ਧੁੱਪ ਅੱਜ ਨਿਕਲਿਆ ਦਿਨਾਂ ਬਾਅਦ, ਤੇ ਉਹਨਾਂ ਨੇ ਵੀ ਨਹੀਂ ਸੀ ਨਵਾਈ ਹੋਈ, ਤੇ ਸਵੇਰੇ ਨਵਾਉਣਗੇ ਉਹਨੂੰ, ਤੇਲ ਸ਼ੇਲ ਲਾਉਣਗੇ ਨਾ, ਜਦੋਂ ਐ ਲਸ਼ਕਾਰੇ ਮਾਰੇ ਉਹਨੇ, ਠੀਕ ਹੈ। ਫਿਰ ਉਹਦੇ ਤੇ ਗਾਣਾ ਲਾਉਣਾ, ਜੱਟ ਲਲਕਾਰੇ ਮਾਰਦਾ, ਉਹਨੇ ਸਵੇਰੇ ਲਲਕਾਰਾ ਮਾਰਨਾ ਮੱਝ ਨੇ। ਹਜੇ ਤੇ ਉਂਝ ਵਿਚਾਰੀ ਮਧੂਰੀ ਹੋਈ ਪਈ ਸੀ, ਮਧੂਰੀ ਹੋਈ ਪਈ ਸੀ। ਇਹਦੇ ਬਾਹਰ ਦੇ ਦੁੱਧ ਜਿਹੜੇ ਨਾ ਉਹ ਵੀ ਨਿਰਾ ਕੈਮੀਕਲ। ਚਲੋ ਔਖਾ ਤੇ ਬੰਦਾ ਹੋ ਲੈਂਦਾ, ਘਰ ਦਾ ਦੁੱਧ ਤਾਂ ਹੁੰਦਾ ਨਾ, ਚਲੋ ਆਪਦੀ ਘਰ ਦੀ ਮੱਝ ਆ, ਚੋਵਾਂਗੇ ਪੀਵਾਂਗੇ, ਆਪਦਾ ਸ਼ੌਕ ਨਾਲ ਖੁਸ਼ ਹੋ ਕੇ ਬੰਦਾ ਸਿਆਲ ਮਾਂ ਚੰਗਾ ਲੰਘ ਜਾਂਦਾ ਵਾ। ਦੁੱਧ ਦੀ ਕਮੀ ਹੁੰਦੀ ਸਿਆਲ ਮਾਂ, ਤੇ ਇਸ ਵਾਸਤੇ ਮੱਝਾਂ ਲੱਭਦੀਆਂ ਬਹੁਤ ਮਹਿੰਗੀਆਂ ਵਾ। ਤੇ ਕਿੰਨੇ ਦੀ ਆਈ ਆ? ਇਹ ਪੈ ਗਈ ਹੈ ਜੀ ਆਪਾਂ ਨੂੰ 3.5 ਦੀ। 3.5 ਲੱਖ ਦੀ? ਯੈਸ ਬॉय, 3.5 ਲੱਖ ਦੀ। ਉਹ ਵੀ ਭਲੇ ਸਮੇਂ ਸੀ। ਮੇਰੀ ਆਪਣੀ ਹੋਸ਼ ਦੇ ਵਿੱਚ ਨਾ ਤਕਰੀਬਨ 40,000 ਦੀ, 30,000 ਦੀ ਉਹ ਤੁਸੀਂ 40-30,000 ਦੀ ਮੈਂ ਆਪਦੇ ਹੱਥੀਂ ਖਰੀਦ ਕੇ ਲਿਆਂਦਾ ਰਿਹਾ। 1.25 ਲੱਖ 1.5 ਲੱਖ ਦੀ ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸੀ ਉਦੋਂ ਇੰਨੇ ਦੀ ਲਿਆਈ ਸੀ। 30,000 ਦੀ ਕਹਿਣ ਡਈ ਆ ਵੀ ਤੁਸੀਂ ਉਦੋਂ ਤੇ ਜ਼ਿਆਦਾ ਇੰਨੇ ਦੀ ਹੋਣੀ, ਠੀਕ ਹੈ। ਆ 1.25 ਲੱਖ ਦੀ, ਇੰਨੇ ਦੀ 90,000 ਲੱਖ, 1.25 ਲੱਖ ਦੀ, 1.25 ਲੱਖ ਤੱਕ ਚੰਗੀ ਮੱਝ ਹੈ। ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸੀ, ਹੁਣ ਤੋਂ 8-7 ਸਾਲ ਪਿੱਛੇ ਚੱਲ ਜਾਓ, ਉਦੋਂ ਅਸੀਂ ਖਰੀਦ ਕੇ ਲਿਆਂਦੇ ਰਹੇ ਇੰਨੇ ਦੀਆਂ। ਮੈਂ ਤੇ ਮਰਾਨ ਬੜਾ ਅਰਸਾ ਦਰਾਜ਼ ਹੋ ਗਿਆ ਸੀ, ਦੋਵੇਂ ਭਰਾ ਖਰੀਦੀ, ਤੇ ਅੱਬੂ ਤੇ ਨਹੀਂ ਸੀ ਜਾਂਦਾ। ਅਸੀਂ ਜਾਣਾ ਜਦੋਂ ਵੀ ਕੋਈ ਮਾਲ ਡੰਗਰ ਲੈਣਾ ਤੇ ਜਾ ਕੇ ਫਿਰ ਤੁਰ ਕੇ। ਅੱਜ ਤੋਂ 30 ਸਾਲ 50,000 ਦੀ, 60,000 ਉਹ ਤੋਕੜ 2 ਲੱਖ ਤੋਂ ਥੱਲੇ ਤੇ ਤੋਕੜ ਨਹੀਂ ਆਉਂਦੀ। ਤੋਕੜ 30,000 ਦੀ ਲੱਭ ਜਾਂਦੀ ਸੀ, 25,000 ਦੀ। ਤੇ ਅੱਜ ਤੋਂ 30 ਸਾਲ ਪਹਿਲਾਂ ਨਾ 50,000 ਦੀ, 60,000 ਦੀ, 70,000 ਦੀ ਮੱਝ ਸੀ। ਉਹ ਨਹੀਂ 70,000 ਦੀ 30 ਸਾਲ ਪਹਿਲਾਂ, 30 ਸਾਲ ਪਹਿਲਾਂ ਮੱਝ ਮੈਕਸਿਮਮ ਲੱਭਦੀ ਨਹੀਂ 15,000 ਦੀ। ਉਹ ਨਹੀਂ 30 ਸਾਲ ਦੀ ਤੁਸੀਂ ਗੱਲ, 30 ਸਾਲ ਦੀ ਗੱਲ ਮੇਰੇ ਜੰਮਣ ਤੋਂ ਪਹਿਲੇ ਦੀ ਗੱਲ ਕਰਦੇ ਵੇ ਤੁਸੀਂ। ਤੇ 70,000 ਦੀ ਕਹਿਣ ਡਈ ਲਿਆਂਦੀ ਮੱਝ। ਉਦੋਂ ਨਹੀਂ 70,000 ਦੀ, ਉਦੋਂ ਮੱਝਾਂ ਮੈਕਸਿਮਮ ਮੱਝਾਂ ਸੀ ਉਦੋਂ 10,000 ਦੀ, 15,000 ਦੀ। ਤੁਹਾਡਾ ਕੀ ਹੋ ਗਿਆ ਉਹ ਦਿਮਾਗ, ਠੀਕ ਹੈ। 30 ਸਾਲ ਦੀ ਤੁਸੀਂ ਗੱਲ ਕਰਦੇ ਵੇ, ਜੇ 30 ਸਾਲ ਪਹਿਲੇ 70,000 ਦੀ ਨਹੀਂ ਸੀ ਹੈ, ਇਹ 10 ਸਾਲ ਪਹਿਲੇ 70,000 ਦੀ ਸੀ। 2005 ਦੇ ਵਿੱਚ ਨਾ ਜੇ 36,000 ਦੀ ਗਾਂ ਲਿਆਂਦੀ ਸੀ। 30 ਸਾਲ ਪਹਿਲੇ ਤੁਸੀਂ ਗੱਲ ਕਰਦੇ ਪਏ ਜੇ। ਤੁਹਾਡਾ ਇਹ ਨਾ ਐਲਗੋਰਿਥਮ ਤੁਹਾਡੇ ਹਿੱਲੇ ਪਏ ਨੇ ਉਮਰ ਦੇ ਹਿਸਾਬ ਨਾਲ, ਤੁਹਾਡਾ ਹਿਸਾਬ ਕਿਤਾਬ ਗਲਤ ਹੋਣ ਡਿਆ। ਤੈਨੂੰ ਯਾਦ ਉਹ 30 ਸਾਲ ਪਹਿਲੇ ਤੁਸੀਂ ਗੱਲ ਕਰਦੇ, 30 ਸਾਲ ਪਹਿਲੇ ਯਾਰ, 30 ਸਾਲ ਪਹਿਲੇ ਕਿੱਥੇ 70,000 ਨੂੰ ਪਤਾ ਕਿੰਨੀ ਵੈਲਿਊ 70,000 ਦੀ। ਜਿਹੜੀਆਂ ਚੰਗੀਆਂ ਜਿਹੜੀਆਂ ਹੁਣ 4 ਲੱਖ 5 ਲੱਖ ਦੀ ਮੱਝ ਆ ਨਾ, 6 ਲੱਖ ਦੀ, ਉਹ ਮੱਝ 70,000 ਦੀ ਹੁੰਦੀ। 4-5 ਲੱਖ ਦੀ ਐਵਰੇਜ ਹੀ ਮੱਝ, ਜਿਹੜੀ ਅੱਛੀ ਮੱਝ ਨੂੰ ਇਸ ਟਾਈਮ 8-8 ਲੱਖ ਰੁਪਏ ਦੀ, 7-8 ਲੱਖ ਰੁਪਏ ਦੀ 70,000 ਦੀ ਮੱਝ ਉਹਦੀ ਸਾਹੀਵਾਲ ਨਸਲ ਦੀ ਮੱਝ ਲਿਆਂਦੀ ਸੀ, 70,000 ਦੀ ਆਈ ਸੀ। ਨੀਲੀ ਰਾਵੀ ਦੀਆਂ ਮੱਝਾਂ ਹੁੰਦੀਆਂ, ਸਾਹੀਵਾਲ ਨਸਲ ਦੀਆਂ ਗਾਵਾਂ ਹੁੰਦੀਆਂ, ਮੱਝਾਂ ਨਹੀਂ ਹੁੰਦੀਆਂ। ਤੁਹਾਡਾ ਐਲਗੋਰਿਥਮ ਸਾਰੇ ਦੇ ਸਾਰੇ ਪੁੱਠੇ ਨੇ। ਫਿਰ ਜੇ ਮੈਂ ਕੁਝ ਕਹਿਣਾ ਤਾਂ ਫਿਰ ਮੈਨੂੰ ਲੜਦੀ ਹੋ ਕਮਾਈ। ਰਾਵੀ ਕੀ ਹੁੰਦੀ ਤੇ ਸਾਹੀਵਾਲ ਕੀ ਹੁੰਦੀ ਐ ਵੇਲਾ ਜੇ ਫਿਰ ਮੈਂ ਕੁਝ ਕਹਿਣਾ ਤਾਂ ਕਹਿੰਦੀ ਮੈਂ ਵੱਡੀ ਕਿ ਤੂੰ, ਫਿਰ ਛਿੱਬੀਆਂ ਦਿੰਦੀ ਮੇਰੇ ਦੰਦਾਂ 'ਚ ਇੰਜ ਕਰਕੇ ਨਾ, ਇੰਜ ਕਰਕੇ ਹੈ ਮਾਸੀ ਬਸ਼ੀਰਾਂ ਵਾਂਗੂ ਛਿੱਬੀਆਂ ਦਿੰਦੀ। ਨੀਲੀ ਰਾਵੀ ਤੋਂ ਜਾ ਕੇ ਲਾਹੌਰੋਂ ਨਹਿਰ ਤੋਂ ਲਿਆਉਂਦੇ ਮੱਝਾਂ, ਉਹ ਨਸਲ ਹੀ ਰੱਖੀ। ਨੀਲੀ ਰਾਵੀ ਨਸਲ, ਉਹਨਾਂ ਦੀ ਪੂਛ ਬਰੀਕ ਹੁੰਦੀ ਏ ਤੇ ਉਹਦੀ ਉਹਨਾਂ ਦੀ ਪੂਛ ਬਰੀਕ ਹੁੰਦੀ ਤੇ ਉਹਦੀ ਚਮੜੀ ਨੂੰ ਤੁਸੀਂ ਚੁੰਡੀ ਭਰੋਗੇ ਨਾ, ਚਰਬ ਨਹੀਂ ਹੁੰਦਾ ਉਹਦੀ ਚਮੜੀ ਤੇ। ਉਹਨਾਂ ਦਾ ਪਿੱਛੋਂ ਜਿਹੜਾ ਹੁੰਦਾ ਨਾ, ਪਿਛਲੇ ਪੱਟ ਜਿਹੜੇ ਹੁੰਦੇ ਨੇ ਚੱਡੇ ਦੇ ਉੱਤੋਂ, ਉਹਦੇ ਪੱਟਾਂ ਦਾ ਇੰਜ ਢਲਾਨ ਹੁੰਦੀ, ਇੰਜ ਕੁੱਬ ਹੁੰਦੀ, ਚਮੜੀ ਨੂੰ ਚੁੰਡੀ ਭਰੋ ਨਾ ਤੁਸੀਂ। ਜਿੱਦਾਂ ਅੱਜ ਕੱਲ ਮਾਡਲ ਹੁੰਦੀਆਂ ਵਾ।
ਐਗਜ਼ੈਕਟਲੀ ਅੱਜ ਕੱਲ੍ਹ ਦੀਆਂ ਮੋਡਲਾਂ ਜਿਹੜੀਆਂ ਨਾ ਉਹ ਨੀਲੀ ਰਾਵੀ ਦੀਆਂ ਹੋਈਆਂ ਪਈਆਂ ਨੇ ਆਪਦਾ ਨਾ ਉਹ ਬਾਇਓਮੈਟ੍ਰਿਕ ਜੀ ਕਰਾ ਕੇ ਨਾ ਉਹ ਨੀਲੀ ਰਾਵੀ ਦੀਆਂ ਬਣੀਆਂ ਪਈਆਂ ਨੇ ਉਹਨੂੰ ਤੁਸੀਂ ਚੁੰਡੀ ਭਰੋਗੇ ਨਾ ਤੇ ਮਾਸ ਦੀ ਉਹਦੀ ਜਿਲਦ ਬਰੀਕ ਹੁੰਦੀ ਆ ਉਹਦੀ ਮੋਟੀ ਜਿਲਦ ਨਹੀਂ ਹੁੰਦੀ ਜਿਹੜੇ ਦੇਸੀ ਹੁੰਦੇ ਆ ਨਾ ਉਹ ਸਾਡੇ ਵਰਗੀ ਹੁੰਦੇ ਆ ਤੇ ਦੇਸੀ ਜਿਹੜੀ ਮੱਝ ਹੁੰਦੀ ਪੂਛ ਐਡੀ ਮੋਟੀ ਹੁੰਦੀ ਜਦੋਂ ਚੋਂਦੇ ਆ ਕਿਤੇ ਮੂੰਹ ਤੇ ਮਾਰਦੀ ਨਾ ਉਹ ਇਦਾਂ ਹੀ ਆਉਣਾ ਬਹੁਤ ਆ ਡੰਡੇ ਵਾਂਗੂ ਮਾਰ ਉਹ ਜਿਹੜੀ ਦੂਜੀ ਮੱਝ ਹੈ ਨਾ ਜਿਹੜੀ 2 ਸਾਲ ਪਹਿਲਾਂ 10 ਲੈਂਦੀ ਸੀ ਉਹ ਦੇਸੀ ਹੈ ਠੀਕ ਹੈ ਮਤਲਬ ਦਰਗਲੀ ਜੀ ਠੀਕ ਹੈ ਉਹ ਚੋਂਦੇ ਆ ਪੂਛ ਮਾਰਦੀ ਪੂਛ ਨੂੰ ਗੰਢ ਤੇ ਹੁੰਦੀ ਨਹੀਂ ਗੰਢ ਵੀ ਖੁੱਲ ਜਾਂਦੀ ਹੈ ਤੇ ਚੋਂਦੇ ਆ ਪੂਛ ਉਹ ਬੜੀ ਗੰਦੀ ਮਾਰਦੀ ਤੇ ਇੱਕ ਵਾਰੀ ਤੇ ਬੰਦੇ ਤੇ ਮਾਰਦੀ ਮਾਰ ਜਿਵੇਂ ਤੁਸੀਂ ਕੱਲ ਚੜ੍ਹ ਨਹੀਂ ਸੀ ਮਾਰੀ ਉਹ ਇੱਥੇ ਮਾਰਦੀ ਖੁੱਤੀ ਚ ਪੂਛ ਐਨੇ ਨਹੀਂ ਕਰਕੇ ਨਾ ਇੰਝ ਮਾਰਦੀ ਪੂਛ ਘੁਮਾ ਕੇ ਜਿਵੇਂ ਛਾਂਟਾ ਨਹੀਂ ਮਾਰੀਦਾ ਸਵਾਦ ਆ ਜਾਂਦਾ ਇੱਕ ਵਾਰੀ ਤੇ ਜਿਹੜੇ ਮੱਝਾਂ ਮੁੱਝਾਂ ਰੱਖਿਆ ਜਿਨ੍ਹਾਂ ਨੂੰ ਉਹਨਾਂ ਨੂੰ ਪਤਾ ਹੁੰਦਾ ਕਿ ਮੱਝ ਦੀ ਪੂਛ ਕਿੱਡੀ ਭੈੜੀ ਵੱਜਦੀ ਤੇ ਗਾਂ ਦੀ ਉਹਨਾਂ ਤੋਂ ਵੀ ਭੈੜੀ ਵੱਜਦੀ ਕਿਉਂਕਿ ਗਾਂ ਦੀ ਪੂਛ ਦੇ ਨਾ ਵਾਲ ਹੁੰਦੇ ਨੇ ਥੱਲੇ ਪੂਛ ਨਹੀਂ ਹੁੰਦੀ ਉਹਦੀ ਪੂਛ ਉੱਤੇ ਮੁੱਕ ਜਾਂਦੀ ਹੁੰਦੀ ਉਹਦੇ ਵਾਲ ਹੁੰਦੀ ਤੇ ਵਾਲ ਛੰਡਾ ਦੇ ਕੇ ਮਾਰਦੀ ਤੇ ਵਾਲ ਬੜੇ ਭੈੜੇ ਮਾਰਦੀ ਹੈ ਠੀਕ ਹੈ ਜੀ ਮੱਝ ਤੁਹਾਨੂੰ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਮੱਝ ਮਾਸ਼ਾਅੱਲਾ ਨਾ ਹੂ ਬਹੂ ਤੁਹਾਡੀ ਕਾਪੀ ਮਾਸ਼ਾਅੱਲਾ ਚਿੱਟਾ ਮੱਥਾ ਮੈਂ ਫੇਰ ਰਿਪੀਟ ਕਰਾ ਦਿਆਂ ਮੈਂ ਫੇਰ ਜਾਂਦਾ ਮੈਂ ਕਿਹਾ ਵਲੌਗ ਐਂਡ ਕਰਨਾ ਰਿਪੀਟ ਕਰਾ ਦਿਆਂ ਮੱਥੇ ਦੇ ਵਿੱਚ ਨਾ ਨਹੀਂ ਉਹਦੇ ਨਾ ਇੱਥੇ ਕਰਕੇ ਨਾ ਇੱਥੇ ਉਹਦੇ ਚਿੱਟੀ ਟਿੱਕੀ ਹੈ ਮੱਥੇ ਐਡਾ ਹਰਾਮ ਦਾ ਦਾਦਕਿਆ ਰੱਖਾ ਬਿਲਕੁਲ ਹੀ ਉਹਨਾਂ ਨੇ ਗਿਆ ਹੋਰਾਂ ਨਹੀਂ ਬਦਲਿਆ ਉਹਨਾਂ ਕੰਜਰਾਂ ਦਾਦਕਿਆ ਨਹੀਂ ਇਹ ਵੀ ਨਿਆਣੇ ਤੇ ਸਾਰੀ ਉਮਰ ਮੈਨੂੰ ਕਿਹਾ ਕਿ ਨਾਨਕਿਆਂ ਤੇ ਗਿਆ ਵੇਖ ਲਓ ਤੇ ਅੱਜ ਮੈਂ ਚਿੱਟੀ ਟਿੱਕੀ ਗਨਾਤੀ ਤੇ ਹੁਣ ਮੈਂ ਸਾਰੀ ਉਮਰ ਸਾਰੀਆਂ ਮਾਵਾਂ ਕਹਿੰਦੀਆਂ ਨੇ ਮੇਰੇ ਨਿਆਣੇ ਨਾਨਕਿਆਂ ਦੇ ਤੇ ਜੇ ਮੈਂ ਅੱਜ ਚਿੱਟੀ ਟਿੱਕੀ ਗਨਾਤੀ ਆ ਠੀਕ ਹੈ ਮੈਂ ਕਿਹਾ ਮੱਥੇ 'ਚ ਇੱਥੇ ਕੋਨੇ ਚਿੱਟੀ ਟਿੱਕੀ ਆ ਠੀਕ ਹੈ ਇੱਧਰ ਵੇਖੋ ਇੱਥੇ ਕੋਨੇ ਚਿੱਟੀ ਟਿੱਕੀ ਆ ਦੋ ਕੋਲ ਸਿੰਗੀਆਂ ਨੇ ਠੀਕ ਹੈ ਤੇ ਮੱਝ ਮਾਸ਼ਾਅੱਲਾ ਨੀਲੀ ਰਾਵੀ ਦੀ ਪਤਲੀ ਪੂਛ ਵਾਲੀ ਬੜੀ ਸੋਹਣੀ ਤੇ ਸਹੀ ਮੁਨਾਸਬ ਮਿਲ ਗਈ ਹੈ ਠੀਕ ਹੈ ਜੀ ਇੱਥੇ ਕਰ ਰਿਹਾ ਆਪਾਂ ਅੱਜ ਦਾ ਵਲੌਗ ਐਂਡ ਚਿੱਟੀ ਟਿੱਕੀ ਵਾਲਾ ਉਮੀਦ ਹੈ ਕਿ ਤੁਹਾਨੂੰ ਇਹ ਨੰਨਾ ਮੁੰਨਾ ਜਿਹਾ ਵਲੌਗ ਅੱਛਾ ਲੱਗਿਆ ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਇਨਸ਼ਾਅੱਲਾ ਮਿਲਦੇ ਹਾਂ ਸਵੇਰ ਨਵੇਂ ਵਲੌਗ ਦੇ ਵਿੱਚ ਹੁਣ ਠੰਡ ਹੋ ਗਈ ਹੈ ਕਾਫੀ ਤੇ ਮੈਂ ਵੀ ਕੋਈ ਜੈਕਟ ਸ਼ੈਕਟ ਲੱਭਾ ਆਪਦੇ ਕੋਈ ਫਰੋਲੀ ਕਰਾਂ ਜਾ ਕੇ ਉੱਤੇ ਸੇਫ ਦੀ ਤੇ ਜੈਕਟ ਸ਼ੈਕਟ ਪਾਵਾਂ ਬਾਬਾ ਜੀ ਜ਼ਿਆਦਾ ਤੋਂ ਜ਼ਿਆਦਾ ਚੈਨਲ ਸਬਸਕ੍ਰਾਈਬ ਕਰੋ ਮਜ਼ੇ ਦੇ ਵਲੌਗ ਆਉਣ ਵਾਲੇ ਨੇ ਤੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਕੋਈ ਕਮੈਂਟ ਨਹੀਂ ਕੀਤਾ ਅਜੇ ਤੱਕ ਮੈਂ ਵੇਟ ਕਰ ਰਿਹਾ ਤੁਹਾਡਾ ਮੈਂ ਇੰਤਜ਼ਾਰ ਕਰ ਰਿਹਾ ਦੱਸੋ ਮੈਨੂੰ ਠੀਕ ਹੈ ਨਾ ਜਲਦੀ ਦੱਸੋ ਕਿ ਕਿਹੜਾ ਕੋਈ ਪ੍ਰੈਂਕ ਕਰੀਏ ਬੇਬੇ ਤੇ ਠੀਕ ਹੈ ਨਾ ਬੇਬੇ ਰੈਡੀ ਹੋ ਪ੍ਰੈਂਕ ਵਾਸਤੇ ਉਹ ਕਿੱਥੇ ਕੋਈ ਨਾ ਕੋਈ ਜਾਣਦਾ ਨਾ ਬੁੱਝਦਾ ਨਾ ਕੋਈ ਪੁੱਛਦਾ ਨਾ ਕੋਈ ਚੱਜ ਨਾਲ ਸਾਨੂੰ ਪਿਆਰ ਮੁਹੱਬਤ ਕਰਦਾ ਐਵੇਂ ਬੇਬੇ